शाहरुख खान, अजय देवगन, टाइगर श्रॉफ इन्हां नूं जयपुर दी कंज्यूमर कोर्ट ने तलब कर लिया है जी। कहंदे एक पान मसाले दी ऐड करदे ने ते दावा करदे ने कि इहदे च केसर है, पर केसर है नहीं। ये मामला की है जी सारा? देखो, ਤੁਸੀਂ ਦੇਖੋਗੇ ਕਿ ਸਿਗਰਟ ਵਗੈਰਾ ਪਾਨ ਮਸਾਲੇ ਦੀ ਐਡ ਹੋਗੀ ਜਾਂ ਫਿਰ ਆਪਾਂ ਕਹੀਏ ਕਿ ਸ਼ਰਾਬ ਦੀ ਐਡ ਮਸ਼ਹੂਰੀ ਟੀਵੀ ਤੇ ਨਹੀਂ ਚੱਲ ਸਕਦੀ, ਪਰ ਆਪਾਂ ਨੂੰ ਪਤਾ ਕਿ ਐਡਵਰਟਾਈਜ਼ਮੈਂਟ ਹੁੰਦੀ ਹੈਗੀ ਆ। ਉਹਦੇ 'ਚ ਉਹ ਚਲਾਕੀ ਇਹ ਕਰ ਜਾਂਦੇ ਨੇ, ਜਿਵੇਂ ਸ਼ਰਾਬ ਵਾਲੇ ਹੈਗੇ ਆ ਬਲੈਂਡਰ ਸਪਰਾਈਟ ਫੈਸ਼ਨ ਟੂਰ ਕਹਿ ਦਿੰਦੇ ਨੇ, ਜਾਂ ਫਿਰ ਜੇਮਸਨ ਸੋਡਾ, ਯਾਨੀ ਕਿ ਅਸੀਂ ਤਾਂ ਸੋਡਾ ਵੇਚ ਰਹੇ ਹਾਂ, ਉਹ ਤਾਂ ਬ੍ਰਾਂਡ ਪ੍ਰਮੋਟ ਕਰ ਰਹੇ ਹੁੰਦੇ ਬਲੈਂਡਰ ਸਪਰਾਈਟ म्यूजिक ਸੋਡਾ ਕਹਿੰਦੇ सीडीज ਨੇ भी, ਉਹ। म्यूजिक ਹਾਂ, सीडीज भी कहंदे ने। ਮਿਊਜ਼ਿਕ ਸੀਡੀਜ਼ ਹੈ ਨਾ, ਉਹ ਪਤਾ हाँ। ਹੁੰਦਾ ਕਿ ਆਪਾਂ ਨੂੰ ਉਹ ਸਾਰਾ ਸ਼ਰਾਬ ਵਗੈਰਾ ਦੀ ਐਡ ਹੈਗੀ ਆ, ਕਿਉਂਕਿ ਉਹ ਬ੍ਰਾਂਡ हम्म, ਪ੍ਰਮੋਟ ਕਰ ਰਹੇ ਹੁੰਦੇ ਆ। ਠੀਕ ਹੈ, हम्म, ਏਦਾਂ ਹੀ ਜਿਵੇਂ ਇਹ ਸੀਗਾ ਪੂਰਾ ਮਾਮਲਾ ਵਿਮਲ ਵਾਲਾ। ਵਿਮਲ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਇਲਾਇਚੀ ਵੇਚ ਰਹੇ ਹਾਂ, ਵਿਮਲ ਇਲਾਇਚੀ, है ना? जी दाने दाने में केसर का स्वाद, इलायची से तो केसर ਦਾ ਸਵਾਦ ਤਾਂ ਆ ਨਹੀਂ ਸਕਦਾ। ਗੱਲ जी ਦੇਖੋ जी जी ਵਕੀਲ ਨੇ ਕਿੱਥੋਂ ਫੜੀ ਹੈ ਤੁਸੀਂ, ਤੇ ਵਕੀਲ जी ਨੇ ਇਹ ਸਾਬਿਤ ਕੀਤਾ ਕੰਜ਼ਿਊਮਰ ਕੋਰਟ 'ਚ ਕਿ ਦੇਖੋ ਇਹ ਪਾਨ ਮਸਾਲੇ ਦੀ ਐਡ ਕਰ ਰਹੇ ਸੀਗੇ, ਤੇ ਉਹ जी ਪਾਨ ਮਸਾਲਾ 5 ਰੁਪਏ 4-5 ਰੁਪਏ ਦਾ ਗੁਟਕਾ ਹੁੰਦਾ ਹੈਗਾ। ਉਹਦੇ जी 'ਚ ਕਿੱਥੇ ਕੇਸਰ ਪੈ ਸਕਦਾ? ਕੇਸਰ ਤਾਂ 4 ਲੱਖ ਰੁਪਏ ਕਿਲੋ ਹੈਗਾ। जी 4 ਲੱਖ ਰੁਪਏ ਕਿਲੋ ਜਿਹੜੀ ਚੀਜ਼ ਹੋਵੇ 5 ਰੁਪਏ ਦੀ ਚੀਜ਼ 'ਚ ਪੈ ਸਕਦੀ ਹੈ। ਇਹ ਉਹਨੇ ਪੂਰਾ ਆਰਗੂਮੈਂਟ ਬਣਾਇਆ ਵਕੀਲ ਨੇ, ਤੇ ਉਹ ਜੈਪੁਰ ਦੇ ਵਿੱਚ ਇਹਨੇ ਲਾਇਆ ਹੈਗਾ। ਤੇ ਉਸ ਤੋਂ ਬਾਅਦ ਹੁਣ ਤਲਬ ਕੀਤੇ ਗਏ ਹੈਗੇ ਵਿਮਲ ਕੁਮਾਰ ਅਗਰਵਾਲ, ਜਿਹੜਾ ਵਿਮਲ ਗੁਟਕੇ ਵਾਲਾ ਹੈਗਾ, ਉਹਨੂੰ ਵੀ ਤਲਬ ਕੀਤਾ ਗਿਆ ਹੈਗਾ। ਤੇ ਤਿੰਨੇ ਜਿਹੜੇ ਐਕਟਰ ਹੋ ਗਏ, ਸ਼ਾਹਰੁਖ ਖਾਨ, ਅਜੇ ਦੇਵਗਨ, ਟਾਈਗਰ ਸ਼ਰੋਫ, ਇਹਨਾਂ ਨੂੰ ਵੀ ਸੱਦਿਆ ਗਿਆ ਹੈ ਕਿ ਭਾਈ ਤੁਸੀਂ ਲੋਕਾਂ ਨੂੰ ਗੁੰਮਰਾਹ ਕਿਉਂ ਕਰ ਰਹੇ ਹੋ, ਤੇ 5 ਰੁਪਏ ਦੇ ਪਾਨ ਮਸਾਲੇ 'ਚ ਕਿਵੇਂ ਕੇਸਰ ਪੈ ਸਕਦਾ? ਇਹ ਚੀਜ਼ ਹੈਗੀ ਆ। ਦੇਖੋ ਜਿਹੜੀ ਆ ਮਸ਼ਹੂਰੀਆਂ ਦਾ ਕੰਸੈਪਟ ਹੈਗਾ, ਇਹ ਸਾਰਾ ਹੀ ਸਵਾਲਾਂ ਤੇ ਘੇਰੇ 'ਚ ਰਿਹਾ ਗਾ, ਜਿਸ ਹਿਸਾਬ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਠੱਗਿਆ ਜਾਂਦਾ ਗਾ। ਅੱਜ-ਕੱਲ੍ਹ ਇੰਸਟਾਗ੍ਰਾਮ ਉਸ ਚੀਜ਼ ਦਾ ਸਾਧਨ ਬਣਿਆ ਹੋਇਆ ਹੈ। ਮੈਂ ਦੇਖ ਰਿਹਾ ਮੇਰੇ ਨਾਲ ਦੇ ਜਿਹੜੇ ਨੌਜਵਾਨ ਨੇ, ਉਹਨਾਂ ਦੇ ਮੈਂ ਕਈ ਵਾਰ ਜੇ ਉਹਨਾਂ ਦੇ ਘਰੇ ਚਲੇ ਜਾਵਾਂ ਤਾਂ ਉਹਨਾਂ ਦੇ ਬੈਡਰੂਮਸ ਦੇ ਵਿੱਚ ਬਹੁਤ ਸਾਰੇ ਆਪਣੇ ਬਿਊਟੀ ਪ੍ਰੋਡਕਟਸ ਰੱਖੇ ਹੁੰਦੇ ਆ, ਸਕਿਨ ਦੇ ਲਾਉਣ ਵਾਲੇ, ਬਾਲਾਂ ਦੇ। ਉਹ 7-8 ਟੈਬਲੇਟਸ ਵੀ ਖਾ ਰਹੇ ਹੁੰਦੇ ਆ। ਮੈਂ ਉਹਨਾਂ ਨੂੰ ਇੱਕ ਦਿਨ ਮੈਂ ਪੁੱਛ ਲਿਆ ਮੇਰੇ ਇੱਕ ਆੜੀ ਨੂੰ ਕਿ ਤੂੰ ਇਹ ਸਾਰਾ ਜਿਹੜਾ ਘਰ ਹੈਗਾ, ਇਹਨੂੰ ਕਾਸਮੈਟਿਕ ਬਿਊਟੀ ਸ਼ੋਪ ਕਿਉਂ ਬਣਾ ਰੱਖਿਆ ਗਾ? ਇੰਨਾ जी ਸਮਾਨ ਤਾਂ ਭਾਈ ਦੁਕਾਨ ਦੇ ਵਿੱਚ ਨਹੀਂ ਹੁੰਦਾ ਜਿੰਨੀ ਤੇਰੀ ਟੇਬਲ ਤੇ ਪਿਆ ਗਾ। MDU ਮੈਰਸੀਡੈਂਸ ਯੂਨੀਵਰਸਿਟੀ ਦੇ ਵਿੱਚ ਉਹ ਰਿਸਰਚ ਸਕੋਲਰ ਹੈਗਾ ਮੁੰਡਾ। ਉਹਨੇ ਕਿਹਾ ਕਿ ਭਾਈ ਸਾਹਿਬ, ਇਹ ਜਿਹੜਾ ਤੇਲ ਵਗੈਰਾ, ਸ਼ੈਂਪੂ ਵਗੈਰਾ ਹੈਗਾ, ਇਹ ਤਾਂ ਮੇਰੇ ਬਾਲ ਉੱਡ ਰਹੇ ਨੇ ਉਸ ਕਰਕੇ ਹੈਗਾ। ਇਹ ਜਿਹੜੀਆਂ ਇਹ ਰੱਖੀਆਂ ਨੇ ਗਮੀਜ਼ ਵਗੈਰਾ ਰੱਖੀਆਂ ਨੇ, ਟੈਬਲੇਟਸ ਰੱਖੀਆਂ ਨੇ, ਇਹ ਮੇਰੇ ਸਰੀਰ ਦੇ ਵਿੱਚ ਅੱਡ-ਅੱਡ ਕਿਸਮ ਦੇ ਜਿਹੜੇ ਤੱਤ ਹੈਗੇ ਆ ਉਹ ਘੱਟ ਹੈਗੇ ਆ, ਉਹਨਾਂ ਨੂੰ ਪੂਰਾ ਕਰਨ ਵਾਸਤੇ ਹੈਗੇ ਆ। ਇਹ ਮੇਰੇ ਚਿਹਰੇ ਦੇ ਵਿੱਚ ਚਿਹਰੇ ਤੇ ਮੇਰੇ ਫਿੰਸੀਆਂ ਨਿਕਲ ਰਹੀਆਂ ਨੇ, ਉਹਦੇ ਵਾਸਤੇ ਉਹਨੇ ਸਾਰਾ ਗਿਣਾਤਾ, ਸਾਰਾ ਜਸਟੀਫਾਈ ਕਰਤਾ। ਤੇ ਮੈਨੂੰ ਇਹ ਸਮਝ ਆ ਰਿਹਾ ਸੀਗਾ ਕਿਉਂਕਿ ਮੈਂ ਵੀ ਇੰਸਟਾਗ੍ਰਾਮ ਚਲਾਉਂਦਾ ਹੈਗਾ। ਜਿਹੜੇ ਉੱਥੇ ਬ੍ਰਾਂਡ ਰੱਖੇ ਹੋਏ ਸੀ, ਮੈਨ ਮੈਟਰਸ ਵਗੈਰਾ ਜਾਂ ਫਿਰ ਟਰਾਇਆ, ਇਹ ਸਾਰੇ ਇੰਸਟਾਗ੍ਰਾਮ ਦੇ ਨਾਲ ਹੀ ਇਹਨਾਂ ਨੇ ਆਪਣਾ ਬਿਜ਼ਨਸ ਕੀਤਾ, ਇਸ ਕਿਸਮ ਦੇ ਬ੍ਰਾਂਡਾਂ ਨੇ। ਤੇ ਉਹ ਸਾਰੇ ਮੈਨੂੰ ਦਿਖ ਰਹੇ ਸੀਗੇ। ਤੇ ਮੈਂ ਉਹਨੂੰ ਕਿਹਾ ਕਿ ਦੇਖ ਭਰਾ, ਜਿਹੜੇ ਸਰੀਰ ਦੇ ਵਿੱਚ ਜਿੰਨਾ ਤੱਤ ਵਗੈਰਾ ਦੀ ਕਮੀ ਹੁੰਦੀ ਹੈ, ਉਹ ਖਾਣ ਨਾਲ ਕੰਪਲੀਟ ਹੁੰਦੀ ਹੈ। ਬੈਲੈਂਸ ਡਾਈਟ ਜੇ ਤੂੰ ਲਏਗਾ, ਉਹਦੇ ਨਾਲ ਉਹਦਾ जी ਘਾਟਾ ਪੂਰਾ ਹੁੰਦਾ ਹੈ। ਤੂੰ ਇਹ ਗੋਲੀਆਂ ਖਾ ਕੇ ਜਾਂ ਫਿਰ ਇਹ ਜੈਲ ਵਗੈਰਾ ਲਾ ਕੇ ਇਹਨਾਂ ਤੋਂ ਕੁਛ ਨਹੀਂ ਹੋਣਾਗਾ। ਇਹ ਮੈਂ ਗੱਲ ਕਹੀ। ਤੇ ਹਾਲਾਂਕਿ ਉਹਦੇ ਅਸਰ ਤਾਂ ਕੀ ਪੈਣਾ ਸੀਗਾ, ਪਰ ਮੈਂ ਇਹ ਦੱਸ ਰਿਹਾ ਗਾ, ਮਸ਼ਹੂਰੀਆਂ ਕਰਕੇ ਹੀ ਸਾਰਾ ਜਿਹੜਾ ਕੰਜ਼ੂਮਰਿਜ਼ਮ ਦਾ ਪੂਰਾ ਆਪਾਂ ਕਹੀਏ ਆਪਣੇ ਘਰਾਂ 'ਚ ਜਿਹੜੀ ਐਂਟਰੀ ਹੈਗੀ ਨਾ ਕੰਜ਼ੂਮਰਿਜ਼ਮ ਦੀ, ਉਹ ਇਹਨਾਂ ਮਸ਼ਹੂਰੀਆਂ ਕਰਕੇ ਆਈ ਹੈ। ਇੱਕ ਜਿਹੜਾ ਹੈ ਨਾ ਫੋਮੋ, ਆਪਾਂ ਕਹੀਏ ਫੀਅਰ ਆਫ ਮਿਸਿੰਗ ਆਊਟ, ਉਹ ਵੀ जी जी ਕ੍ਰੀਏਟ ਕਰਦੀਆਂ ਨੇ ਮਸ਼ਹੂਰੀਆਂ ਕਿ ਯਾਰ ਮਤਲਬ ਕਈ ਐਡ ਤਾਂ ਇਸੇ ਕਿਸਮ ਦੇ ਹੁੰਦੇ ਨੇ ਕਿ ਫਲਾਣਿਆਂ ਕੋਲ ਇਹ ਹੈ, ਇਹ ਚੀਜ਼ ਹੈ, ਤੁਹਾਡੇ ਕੋਲ ਨਹੀਂ ਹੈ, ਉਹਦੇ ਤੇ ਹੱਸਦੇ ਨੇ ਲੋਕ। ਤੇ ਇਹ ਜਿਹੜਾ ਸਾਰਾ ਪੂਰਾ ਕਨਸੈਪਟ ਬੰਦਿਆਂ ਨੂੰ ਡਰਾ ਕੇ ਉਹਨਾਂ ਨੂੰ ਫੋਮੋ ਕ੍ਰੀਏਟ ਕਰਕੇ ਇਸ ਕਿਸਮ ਨਾਲ ਇਹ ਐਂਟਰੀ ਦਵਾਉਂਦੇ ਨੇ। जी सो ये तो है चीज़ां जिन्नियां दिखाईਆਂ ਜਾਂਦੀਆਂ ਨੇ शानदार, उन्नियां ही कई बार ਉਹ ਵੱਧ ਖਤਰਨਾਕ ਹੁੰਦੀਆਂ ਨੇ। ਤੇ ਹੁਣ ਦੇਖਦੇ ਆ ਕਿ ਇਹ ਤੱਥ ਪੇਸ਼ ਕਰਦੇ ਨੇ ਆ ਕੇ ਕੋਰਟ ਦੇ ਵਿੱਚ। ਤੇ ਵੈਸੇ ਤਾਂ ਬਹੁਤ ਹੀ ਵਾਰੀ ਐ ਹੋ ਜਾਂਦਾ ਕਿ ਪੋਲੀਟੀਕਲ ਅਪਰੋਚ ਵਰਤ ਕੇ ਵਿੱਚੇ ਹੀ ਕਿਤੇ ਟਾਲ ਮਟੋਲ ਕਰ ਦਿੱਤੀ ਜਾਂਦੀ ਹੈ ਹਰੇਕ ਚੀਜ਼ ਦੀ।